ਤੇ ਪੰਜਾਬ ਵੱਲ ਨੂੰ ਪਰਤ ਗਏ ਸ਼ਰਮਾ ਜੀ ਤੇ ਪਿਛਲੇ ਦਿਨਾਂ ਦੇ ਵਿੱਚ ਵਸੂਲੀ ਦੀ ਖੇਡ ਕਾਫੀ ਚੱਲੀ ਸੀ। ਦਾਅਵੇ ਬਹੁਤ ਵੱਡੇ ਹੋਏ ਸੀ। ਇਹਦੇ ਵਿੱਚ ਕਈ ਪੱਤਰਕਾਰ ਵੀ ਰਗੜੇ ਗਏ, ਕਾਰਾਂ-ਕੂਰਾਂ ਚੋਂ ਬਾਹਰ ਧੱਕੇ-ਧੁੱਕੇ ਵੱਜ ਗਏ ਤੇ ਤੁਹਾਨੂੰ ਪਤਾ ਹੀ ਹੈ ਐਪੀਸੋਡ ਕਾਫੀ ਹੋਇਆ ਸੀ ਇਸੇ ਸਿਲਸਿਲੇ ਦੇ ਚੱਲਦਿਆਂ। ਖਬਰ ਇੱਕ ਹੋਰ ਆ ਰਹੀ ਹੈ ਚੰਡੀਗੜ੍ਹ ਕਿਸਾਨ ਭਵਨ ਦੇ ਨਾਲ ਜੁੜੀ। 5 ਕਰੋੜ ਰੁਪਏ ਦਾ ਕਿਰਾਇਆ ਕਹਿੰਦੇ ਮਾਨ ਸਰਕਾਰ ਹੁਣ ਵਸੂਲੂਗੀ ਕਿਹਦੇ ਤੋਂ? ਪ੍ਰਵੀਨ ਜੀ, ਕਿਸਾਨ ਭਵਨ ਹੈ ਚੰਡੀਗੜ੍ਹ ਦੇ ਵਿੱਚ, ਬਹੁਤ ਮਸ਼ਹੂਰ ਹੈ। ਹਾਂਜੀ। ਉਹ ਬਣਾਇਆ ਕਿਸਾਨਾਂ ਲਈ ਗਿਆ ਸੀ ਕਿ ਕਿਸਾਨ ਰਾਜਧਾਨੀ ਆਉਣ ਤਾਂ ਕੋਈ ਮਸਲਾ ਹੋਵੇ ਤਾਂ ਉੱਥੇ ਮੈਂ ਮੰਜੇ ਤੇ ਪਰਨਾ ਵਿਛਾਉਣ ਤੇ ਆਪਣਾ ਸੋ ਜਾਣ। ਠੀਕ ਹੈ ਜੀ। ਪਰ ਉਹ ਜਿੱਥੇ VIP ਸਹੂਲਤਾਂ ਵਾਲਾ ਬਣ ਕੇ ਰਹਿ ਗਿਆ ਤੇ ਹੁਣ ਤਾਂ ਹੋਟਲੇ ਬਣ ਰਿਹਾ, ਜਿਵੇਂ ਉਹਦੀ ਮੁਰੰਮਤ ਦਾ ਕੰਮ ਚੱਲ ਰਿਹਾ, ਹੁਣ ਤਾਂ ਪੂਰਾ VIP ਹੋਟਲ ਬਣ ਰਿਹਾ। ਠੀਕ ਹੈ। ਪਰ ਇਹਦੇ ਵਿੱਚ ਕਿਸੇ ਸਮੇਂ ਪੁਲਿਸ ਦੇ ਜਵਾਨ ਹੈ ਨਾ ਜਾਂ NSG ਦੇ ਕਮਾਂਡੋ ਠਹਿਰਾਏ ਗਏ। ਠੀਕ ਹੈ ਜੀ। ਤੇ ਕਹਿੰਦੇ ਜੀ ਪੰਜਾਬ 'ਚ ਖੜਕੂਬਾਦ ਦਾ ਦੌਰ ਹੈ ਜੀ, ਮੰਤਰੀਆਂ ਸੰਤਰੀਆਂ ਨੂੰ ਸੁਰੱਖਿਆ ਦੀ ਲੋੜ ਹੈ ਜੀ, NSG ਦੇ ਕਮਾਂਡੋ ਤੈਨਾਤ ਕਰਤੇ ਜੀ। ਠੀਕ ਹੈ। ਤੇ ਉਹ ਕਮਾਂਡੋ ਤੈਨਾਤ ਕੀਤੇ ਤੇ ਉਹਨਾਂ ਦੇ ਰਹਿਣ ਦੇ ਲਈ ਟਿਕਾਣਾ ਕਿਸਾਨ ਭਵਨ ਬਣਾਤਾ। ਕਿਸਾਨ ਭਵਨ ਦੀ ਦੂਜੀ ਮੰਜ਼ਲ ਦੇ ਉੱਤੇ ਪਿਛਲੇ 30 ਸਾਲਾਂ ਤੋਂ ਕਬਜ਼ਾ ਹੈ ਇਹਨਾਂ ਦਾ। ਠੀਕ ਹੈ। 30 ਸਾਲਾਂ ਤੋਂ। ਅੱਛਾ। ਨਾ ਕਿਰਾਇਆ ਹਾਂਜੀ ਸਰਕਾਰ ਨੇ ਦਿੱਤਾ ਕਿਸਾਨ ਭਵਨ ਨੂੰ, ਮੰਡੀ ਬੋਰਡ ਨੂੰ। ਸਰਕਾਰਾਂ ਬਦਲਦੀਆਂ ਰਹੀਆਂ, ਬਾਦਲਾਂ ਤੋਂ ਬਾਅਦ ਮਤਲਬ ਕਿ ਕਾਂਗਰਸੀਆਂ ਦੀ ਸਰਕਾਰ ਆ ਗਈ ਜੀ, ਜਾਂ ਆਪਾਂ ਕਹੀਏ ਕਿ ਬਾਦਲਾਂ ਦੇ ਰਾਜ 'ਚ ਕੰਮ ਸ਼ੁਰੂ ਹੋਇਆ, ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆ ਗਈ, ਕੈਪਟਨ ਤੋਂ ਫਿਰ ਬਾਦਲਾਂ ਦੀ 2 ਵਾਰ ਸਰਕਾਰ ਆ ਗਈ, ਫਿਰ ਕੈਪਟਨ ਦੀ ਆ ਗਈ, ਫਿਰ ਚੰਨੀ ਵੀ ਬਣ ਗਏ ਤੇ ਹੁਣ ਮੁੱਖ ਮੰਤਰੀ ਭਗਵੰਤ ਬਣੇ। ਤੇ ਹੁਣ ਕਹਿੰਦੇ ਜੀ ਇੱਕ ਚਿੱਠੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ, ਕਾਗਜ਼ੀ ਕਾਰਵਾਈ ਚੱਲਦੀ ਰਹੀ ਕਿ ਜੀ ਇੰਨਾ ਕਿਰਾਇਆ ਹੋ ਗਿਆ, ਇੰਨਾ ਭਾੜਾ ਹੋ ਗਿਆ, ਪਰ ਕਦੇ ਕਿਸੇ ਨੇ ਭਰਪਾਈ ਕਰਨ ਬਾਰੇ ਨਹੀਂ ਸੋਚਿਆ। ਹੁਣ ਮੰਡੀ ਬੋਰਡ ਕਹਿੰਦਾ ਦੱਸੋ ਜੀ ਅਸੀਂ ਕੀ ਕਰੀਏ। ਹੁਣ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੂੰ। ਠੀਕ ਹੈ। ਤੇ ਜੀ ਕਿਰਾਇਆ ਪਤਾ ਵੀ ਕਿੰਨਾ? 10,000, 5,000, 20,000, 25,000, ਲੱਖ, 2 ਲੱਖ, 3 ਲੱਖ, 1 ਕਰੋੜ, 2 ਕਰੋੜ ਨਹੀਂ, 5 ਕਰੋੜ ਦੀ ਵਸੂਲੀ ਹੈ। ਅੱਛਾ। 5 ਕਰੋੜ ਕਿਰਾਇਆ। ਬਣਿਆ ਕਿਵੇਂ ਕਿਰਾਇਆ? ਲਓ ਮੈਂ ਦੱਸਦਾ ਜੀ। 30 ਸਾਲ ਤੋਂ ਰਹਿ ਰਹੇ ਨੇ, 1992 ਤੋਂ। ਇੱਕ ਕਮਰਾ ਜਿਹੜਾ ਮੁਖੀ ਆ ਉਹਨਾਂ ਦਾ ਵੱਡਾ ਅਧਿਕਾਰੀ ਆ, ਉਹਦੇ ਲਈ ਡੀਲੈਕਸ ਕਮਰਾ ਬੁੱਕ ਹੁੰਦਾ। ਠੀਕ ਹੈ ਜੀ। ਡੀਲੈਕਸ ਕਮਰੇ ਦਾ ਕਿਰਾਇਆ ਸਿਰਫ 1350 ਰੁਪਏ ਇੱਕ ਦਿਨ ਦਾ। ਅੱਛਾ ਜੀ ਜੀ। ਕਿਉਂਕਿ ਉਸ ਹਿਸਾਬ ਨਾਲ ਕਿਰਾਏ ਰੱਖੇ ਸੀ ਕਿ ਕੋਈ ਧਨਾੜ ਕਿਸਾਨ ਆ ਜਾਵੇ ਤਾਂ ਉਹ ਇੰਨਾ ਕੁ ਲੈ ਲਵੇ। ਪਰ ਇੱਕ ਡੋਰਮੈਂਟਰੀ ਕਹਿੰਦੇ ਉਹਨੂੰ, ਜਿੱਥੇ ਇਕੱਠੇ ਮੰਜੇ ਲੱਗੇ ਹੁੰਦੇ ਆ, ਹੈਨਾ, ਉਹ ਖੁੱਲੇ ਹਾਲ ਦੇ ਵਿੱਚ 150 ਰੁਪਇਆ ਕਿਰਾਇਆ ਇੱਕ ਮੰਜੇ ਦਾ। ਨਾਲ ਇੱਕ ਅਲਮਾਰੀ ਮਿਲ ਜਾਂਦੀ ਆ, ਮਾੜਾ ਮੋਟਾ ਸਮਾਨ ਰੱਖਣ ਨੂੰ ਮੇਜ਼ ਮਿਲ ਜਾਂਦਾ ਛੋਟਾ ਜਿਹਾ, ਤੇ ਨਾਲ ਤੁਹਾਡੇ ਕੋਲ ਸੌਣ ਨੂੰ ਇੱਕ ਮੰਜਾ। ਸੋ ਉਹਦਾ 150 ਰੁਪਇਆ ਇੱਕ ਦਿਨ ਦਾ ਕਿਰਾਇਆ। ਉਹ ਪੂਰੇ ਦਾ ਪੂਰੀ ਮੰਜ਼ਲ, ਦੂਜੀ ਮੰਜ਼ਲ ਸਾਰੀ NSG ਦੇ ਕਮਾਂਡੋ, ਪੁਲਿਸ ਜਵਾਨ, ਉਹ ਉਹਨਾਂ ਸਾਰਿਆਂ ਦੇ ਹਵਾਲੇ ਸੀ। ਤੇ ਇੱਕ ਡੀਲੈਕਸ ਕਮਰਾ, ਇੱਕ ਕਮਰਾ ਜੀ 1350 ਰੁਪਏ ਵਾਲਾ। ਠੀਕ ਹੈ ਜੀ। ਤੇ ਜੀ 34 ਬੈੱਡ ਲਗਭਗ ਰੋਜ਼ ਕਿਰਾਏ ਤੇ ਚੜ੍ਹਦੇ ਸੀ, ਜਿਹਨਾਂ ਦਾ 150 ਰੁਪਇਆ ਕਿਰਾਇਆ ਬਣਦਾ। ਜੀ ਜੀ। ਜੇ ਹੁਣ 34 ਬੈੱਡ 150 ਰੁਪਏ ਦੇ ਕਿਰਾਏ ਦੇ ਹਿਸਾਬ ਨਾਲ ਚੜ੍ਹਦੇ ਆ ਤਾਂ ਇੱਕ ਦਿਨ ਦਾ 5100 ਰੁਪਇਆ ਬਣਦਾ ਪ੍ਰਵੀਨ ਜੀ, 34 ਮੰਜਿਆਂ ਦਾ। ਤੇ 5100 ਜਮਾ 1350, ਇੱਕ ਕਮਰੇ ਦਾ ਕਿਰਾਇਆ 1350 ਹੈ। ਕੁੱਲ ਰਾਸ਼ੀ 6450 ਰੁਪਏ ਬਣ ਗਈ ਇੱਕ ਦਿਨ ਦੀ। ਜੀ। ਇੱਕ ਦਿਨ ਦੀ 6450 ਤੇ 365 ਨਾਲ ਗੁਣਾ ਕਰ ਲਓ, ਸਾਲ ਦਾ ਕਿਰਾਇਆ ਬਣ ਗਿਆ ਜੀ 23,54,250। ਠੀਕ ਹੈ ਜੀ। 365 ਦਿਨਾਂ ਦਾ ਤੇ 23,54,250 ਨੂੰ 30 ਨਾਲ ਗੁਣਾ ਕਰ ਲਓ, ਇੱਕ ਸਾਲ ਦਾ ਕਿਰਾਇਆ ਹੈ। 30 ਨਾਲ ਗੁਣਾ ਕਰ ਲਓ ਤਾਂ 7,06,27,500 ਰੁਪਏ ਬਣਦਾ। ਤੇ ਮੰਡੀ ਬੋਰਡ ਨੇ 5 ਕਰੋੜ ਦੇ ਕਰੀਬ, ਲਗਭਗ 5 ਕਰੋੜ ਤੋਂ ਵੱਧ ਕੁਛ ਦਾ ਬਿੱਲ ਭੇਜਿਆ। ਸੋ ਹੋ ਸਕਦਾ ਕਿ ਜਿਹੜੇ 150 ਵਾਲੇ ਮੰਜੇ ਨੇ ਉਹਨਾਂ ਚੋਂ ਕਦੇ ਕੁਝ ਜਵਾਨ ਘਟ ਜਾਂਦੇ ਹੋਣ, ਕੁਝ ਮੰਜੇ ਨਾ ਚੜ੍ਹਦੇ ਹੋਣ, ਕੁਝ ਚਲੇ ਗਏ, ਕੁਝ ਆ ਗਏ। ਇਹ ਆਦਾਨ ਪ੍ਰਦਾਨ, ਕਈ ਵਾਰ ਡੀਲੈਕਸ ਕਮਰੇ ਵਾਲਾ ਜਵਾਨ ਆਪਣੇ ਘਰੇ ਚਲਾ ਗਿਆ ਜਾਂ ਕੁਝ ਚਲਾ ਗਿਆ ਜਾਂ, ਹੈ ਨਾ। ਸੋ ਇਸ ਲਈ ਮਿਲਾ ਕੇ ਕਹਿੰਦੇ ਜੀ 5 ਕਰੋੜ ਦਾ ਕਿਰਾਇਆ। ਤੇ ਚਿੱਠੀ ਲਿਖੀ ਹੈ ਹਰਚੰਦ ਸਿੰਘ ਬਰਸਟ ਨੇ। ਬਰਸਟ ਹੁਣ ਮੰਡੀ ਬੋਰਡ ਦੇ ਚੇਅਰਮੈਨ ਨੇ। ਉਹ ਕਹਿੰਦੇ ਭਾਈ ਸਰਕਾਰ ਦੱਸੇ ਸਾਨੂੰ ਕਿੱਥੋਂ ਦੇਣਾ। ਹੁਣ ਇਹ ਬਰਸਟ ਉਹ ਨੇ ਜਿਹੜੇ ਕੈਪਟਨ ਦੇ ਵੀ OSD ਰਹੇ ਨੇ। ਅੱਛਾ। ਉਸ ਸਮੇਂ ਵੀ ਹੋਣਾ ਫਿਰ। ਹੁਣ ਪੰਜਾਬ ਸਰਕਾਰ ਦੁਵਿਧਾ 'ਚ ਹੈ ਕਿ 55 ਲੱਖ ਤਾਂ ਕੈਪਟਨ ਤੋਂ ਵਸੂਲ ਲਾਂਗੇ, ਜਿਹੜਾ ਉਹ ਕਹਿੰਦੇ ਆ ਜੀ ਕਿ ਉਹਨੇ ਅੰਸਾਰੀ ਵਾਲੇ ਮਾਮਲੇ 'ਚ। ਪਰ ਆ 5 ਕਰੋੜ ਕਿਤੋਂ ਵਸੂਲਣਗੇ ਜੀ? ਸਹੀ ਹੈ। ਚਲੋ ਕੈਪਟਨ ਦਾ ਰਾਜ ਰਿਹਾ, ਕੈਪਟਨ ਦਾ ਹਿੱਸਾ ਬਣਦਾ ਉਹ ਕੈਪਟਨ ਤੋਂ ਵਸੂਲ ਲੈਣਗੇ, ਹੈਨਾ। ਤੇ ਚੰਨੀ ਵਾਲਾ ਬਣਦਾ ਉਹ ਮਾੜਾ ਮੋਟਾ ਚੰਨੀ ਤੋਂ ਵਸੂਲ ਲੈਣਗੇ। ਚਲੋ ਇਹਨਾਂ ਦੇ ਰਾਜ ਤੱਕ ਆਉਂਦੇ ਕਿਉਂਕਿ ਹੁਣ ਉਹਦੀ ਮੁਰੰਮਤ ਚੱਲ ਰਹੀ ਹੈ ਤਾਂ ਪਿਛਲੇ ਸਾਲ ਉਹ ਖਾਲੀ ਹੋ ਗਿਆ, ਇਸ ਬਹਾਨੇ ਖਾਲੀ ਹੋਇਆ। ਠੀਕ ਹੈ। ਅੱਛਾ।
ਮੁਰੰਮਤ ਦੇ ਨਾਤੇ ਉਹ ਖਾਲੀ ਹੋਇਆ ਜਦੋਂ ਕਿਸਾਨ ਅੰਦੋਲਨ ਪਰਤ ਰਿਹਾ ਸੀ, ਤਦ ਤੱਕ ਉਹਦੀ ਰਿਪੇਅਰ ਸ਼ੁਰੂ ਹੋ ਗਈ ਸੀ, ਉੱਥੇ ਹੁੰਦੇ ਹੀ ਸ਼ੁਰੂ ਹੋ ਗਈ ਸੀ ਲਗਭਗ ਉਹਦੀ ਰਿਪੇਅਰ ਜਦੋਂ ਦਿੱਲੀ ਨੂੰ ਅੰਦੋਲਨ ਗਿਆ ਵਾ ਸੀ। ਤੋ ਜੀ ਇਸ ਲਈ ਉਹ ਰਿਪੇਅਰ ਦੇ ਕਰਕੇ ਖਾਲੀ ਕਰਾਉਣਾ ਪਿਆ, ਤਾਂ ਹੁਣ ਉਹ ਜਗ੍ਹਾ ਖਾਲੀ ਹੋਈ, ਪਤਾ ਨਹੀਂ ਬਾਅਦ ਚੋਂ ਫਿਰ ਦੇ ਦੇਣ ਕਿਸੇ ਨੂੰ। ਅੱਛਾ ਪਰ ਫਿਲਹਾਲ ਉਹ ਖਾਲੀ ਹੋ ਗਿਆ, ਤੇ ਹੁਣ ਖਾਲੀ ਤੋਂ ਬਾਅਦ ਕੁੱਲ ਬਿੱਲ ਇੰਨਾ ਗਿਆ, ਤੇ ਹੁਣ ਕੈਪਟਨ ਤੋਂ ਵਸੂਲ ਲਓਗੇ, ਪਰ ਬਾਦਲ ਤੋਂ ਕਿੱਥੋਂ ਵਸੂਲੋਗੇ? ਜੀ ਬਾਦਲ ਤੋਂ ਵਸੂਲਣ ਕੌਣ ਜਾਊਗਾ? ਬਿਲਕੁਲ ਸਹੀ ਹੈ। ਸੁਖਬੀਰ ਕਹੂਗਾ ਸਾਨੂੰ ਨਹੀਂ ਪਤਾ ਜੀ, ਪਾਪਾ ਜੀ ਨੂੰ ਪੁੱਛੋ। ਹਾਂ, ਮੁੱਖ ਮੰਤਰੀ ਹੀ ਜਦੋਂ ਉਹ ਸੀਗੇ। ਠੀਕ ਹੈ ਨਾ। ਸਵਾਲ ਇਹ ਹੈ ਕਿ ਇਹ ਹੁਣ ਸਰਕਾਰੀ ਖਜ਼ਾਨੇ ਚੋਂ ਜਾਂਦਾ, ਜਾਂ ਉਸ ਸਮੇਂ ਦੀ ਸਰਕਾਰਾਂ ਦੇ ਗ੍ਰਹਿ ਮੰਤਰੀਆਂ ਨੂੰ ਪੁੱਛਦੇ ਨੇ, ਮੁੱਖ ਮੰਤਰੀਆਂ ਨੂੰ ਪੁੱਛਦੇ ਨੇ। ਸੋ ਇਹ ਸਾਰਾ ਸਵਾਲ ਹੈ। ਜੇ ਸੁਖਬੀਰ ਬਾਦਲ ਵੀ ਰਿਹਾ ਗ੍ਰਹਿ ਮੰਤਰੀ ਤਾਂ ਜੀ, ਸੋ ਉਸ ਹਵਾਲੇ ਨਾਲ ਇਹ ਕਈ ਸਵਾਲ ਖੜੇ ਨੇ। ਸੋ ਆ 5 ਕਰੋੜ ਦੀ ਵਸੂਲੀ ਮੰਡੀ ਬੋਰਡ ਨੇ, ਕਿਸਾਨ ਭਵਨ ਨੇ ਕਰਨੀ ਹੈ ਜੀ। ਉਹਨੇ ਸਰਕਾਰ ਨੂੰ ਚਿੱਠੀ ਲਿਖੀ ਹੈ। ਪਿਛਲੀਆਂ ਸਰਕਾਰਾਂ ਦੇ ਸਮੇਂ ਡੰਗ ਟੱਪ ਗਿਆ ਕਿ ਹੁਣ ਸਰਕਾਰ ਅਦਾਇਗੀ ਕਰੂਗੀ ਜਾਂ ਪਿਛਲਿਆਂ ਤੋਂ ਵਸੂਲੂਗੀ। ਇਹ ਵਸੂਲੀ ਹੋਣੀ ਚਾਹੀਦੀ ਹੈ, ਔਰ ਇਹ ਜਿਨ੍ਹਾਂ ਲਈ ਬਣੇ ਨੇ ਭਵਨ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਜੀ ਜੀ ਬਿਲਕੁਲ, ਬਣੇ ਤਾਂ ਕਿਸਾਨਾਂ ਲਈ ਨੇ ਸ਼ਰਮਾ ਜੀ। ਕਿਸਾਨ ਆਉਂਦਾ ਆਪਦੇ ਕੰਮ ਕਾਰ ਕਰਦਾ, ਤਰੱਕੀ ਕਿਸਾਨ ਵਰਤਦਾ, ਇਹ ਵੱਡਾ ਸਵਾਲ ਹੈ। ਤੇ ਨਾਲ ਇੱਕ ਗੱਲ ਹੋਰ ਵੀ ਹੈ ਸ਼ਰਮਾ ਜੀ, ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਜਵਾਬ ਸਵਾਲ ਇਹਦੇ ਮਸਲੇ ਤੇ ਟਿੱਪਣੀ ਕੋਈ ਕੀਤੀ ਹੈ ਕਿ ਨਹੀਂ, ਹਲੇ ਦੁਵਿਧਾ ਚ ਹੈ ਜੀ ਇਹ। ਅੱਛਾ, ਤਾਂ ਹੁਣ ਸਵਾਲ ਜਵਾਬ ਹੋ ਜਾਣਗੇ। ਅੱਜ ਆਪਾਂ ਜਨਤਕ ਕਰ ਲਈ, ਕੱਲ ਨੂੰ 2 ਚੈਨਲ ਹੋਰ ਕਰਨਗੇ, ਪਰਸੋਂ ਨੂੰ ਕਿਤੇ ਹੋਰ ਗੱਲ ਚੱਲੂਗੀ, ਫਿਰ ਆਊਗੀ ਗੱਲ। ਜੀ।